ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕਦੀ ਕਦੀ ਜਵਾਨੀ ਦੇ ਦਿਨ ਬੜੇ ਯਾਦ ਆਉਂਦੇ ਨੇ। ਉਹ ਵੇਲਾ ਜਦੋਂ ਬੰਦਾ ਉਮਰ ਦੇ ਉਸ ਦੌਰ 'ਚੋਂ ਲੰਘ ਰਿਹਾ ਹੁੰਦਾ ਹੈ ਜਿੱਥੇ ਜਜ਼ਬਾਤਾਂ ਦੇ ਘੋੜੇ ਉੱਤੇ ਸਵਾਰ ਹੋ ਕੇ ਉਹਨਾਂ ਦਰਿਆਵਾਂ ਅਤੇ ਸਹਿਰਾਵਾਂ ਨੂੰ ਵੀ ਪਾਰ ਕਰ ਜਾਂਦਾ ਹੈ ਜਿਹੜੇ ਮੇਰੀ ਉਮਰ ਦੇ ਲੋਕ ਕੰਢੇ ਉੱਤੇ ਖਲੋ ਕੇ ਵੇਖਣ ਅਤੇ ਖੌਫ ਖਾ ਜਾਣ। ਸੋਹਣੀ ਸੱਸੀ ਨੇ ਇਸੇ ਉਮਰ ਦੇ ਘੋੜੇ ਉੱਤੇ ਸਵਾਰ ਹੋ ਕੇ ਚਨਾਹ ਅਤੇ ਥਲ ਦੇ ਰੋਹਬ ਨੂੰ ਮੰਨਣ ਤੋਂ ਇਨਕਾਰ ਕੀਤਾ। ਉਹਨਾਂ ਦਾ ਇਸ਼ਕ ਹਕੀਕੀ ਸੀ ਜਾਂ ਦੁਨਿਆਵੀ ਸੀ, ਮੈਂ ਇਸ ਬਾਤ 'ਚ ਨਹੀਂ ਪੈਂਦਾ, ਪਰ ਇਹ ਜ਼ਰੂਰ ਜਾਣਦਾ ਹਾਂ ਕਿ ਮੇਰੀ ਜਵਾਨੀ ਦਾ ਇਸ਼ਕ ਆਪਣੀ ਮਾਂ ਬੋਲੀ ਅਤੇ ਆਪਣੀ ਰਹਿਤਲ ਨਾਲ ਸੀ। ਮੈਂ ਅਹਿਮਦਨਗਰ ਚੱਠਾ ਦਾ ਵਾਸੀ ਜਦੋਂ ਹੋਸ਼ ਸੰਭਾਲਿਆ ਤਾਂ ਮੇਰੇ ਘਰ ਵਿੱਚ ਉਹਨਾਂ ਬਾਬਿਆਂ ਦਾ ਕਲਾਮ ਹਰ ਮਿਸਾਲ ਵਿੱਚ ਸ਼ਾਮਲ ਹੁੰਦਾ ਸੀ ਜਿਹਨਾਂ ਨੂੰ ਅਸੀਂ ਪੰਜਾਬੀ ਬੋਲੀ ਦਾ ਮੁਹਾਂਦਰਾ ਆਖਦੇ ਹਾਂ। ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ ਅਤੇ ਬਾਬਾ ਫਰੀਦ ਤੇ ਇੰਝ ਸਨ ਜਿਵੇਂ ਸਾਡੇ ਵੱਡ ਵਡੇਰਿਆਂ ਦੇ ਸੱਜਣ ਮਿੱਤਰ ਹੋਵਣ। ਅੱਬਾ ਜੀ ਜਦ ਵੀ ਕੋਈ ਮਿਸਾਲ ਦਿੰਦੇ ਅਤੇ ਨਾਲ ਕਿਸੇ ਬਜ਼ੁਰਗ ਦੀ ਕਾਫੀ ਜਾਂ ਕਲਾਮ ਵਿੱਚੋਂ ਕੋਈ ਇੱਕ ਅੱਧਾ ਮਿਸਰਾ ਜ਼ਰੂਰ ਸ਼ਾਮਲ ਕਰ ਲੈਂਦੇ। ਮੀਆਂ ਮੁਹੰਮਦ ਬਖਸ਼ ਅਤੇ ਵਾਰਿਸ ਸ਼ਾਹ ਅਤੇ ਇੰਝ ਲੱਗਦਾ ਸੀ ਜਿਵੇਂ ਉਹਨਾਂ ਦੇ ਪੂਰੇ ਹਿਫਜ਼ ਸਨ। ਮੈਂ ਉਹਨਾਂ ਮਿਸਾਲਾਂ ਅਤੇ ਹਵਾਲਿਆਂ ਦੇ ਨਾਲ ਜਵਾਨੀ ਦੀ ਪੌੜੀ ਚੜ੍ਹਿਆ। ਸਕੂਲ ਆਏ ਅਤੇ ਉਰਦੂ ਪੜ੍ਹੀ, ਪਰ ਉਰਦੂ ਪੜ੍ਹਦਿਆਂ ਵੀ ਅਸੀਂ ਪੰਜਾਬੀ ਨਹੀਂ ਭੁੱਲੇ। ਨਾ ਅਸੀਂ ਫੈਸ਼ਨ ਦੇ ਤੌਰ 'ਤੇ ਬੇਗਾਨੀ ਬੋਲੀ ਇਖਤਿਆਰ ਕੀਤੀ, ਨਾ ਹੀ ਕਦੀ ਸਾਡੇ ਗੁਮਾਨ ਵਿੱਚ ਇਹ ਆਇਆ ਕਿ ਜੇਕਰ ਬਾਊਸ਼ੋ ਬਣਨਾ ਹੈ ਤਾਂ ਫਿਰ ਆਪਣੀ ਬੋਲੀ ਛੱਡ ਕੇ ਉਰਦੂ ਜਾਂ ਗੋਰਿਆਂ ਦੀ ਬੋਲੀ ਇਖਤਿਆਰ ਕਰ ਲਈਏ। ਕਦੀ ਇੱਕ ਲਮਹੇ ਲਈ ਵੀ ਆਪਣੀ ਬੋਲੀ ਤੋਂ ਵੱਖ ਹੋਣ ਦਾ ਨਹੀਂ ਸੋਚਿਆ। ਹਮੇਸ਼ਾ ਇਹੋ ਸੋਚਿਆ ਕਿ ਜੇ ਆਪਣੀ ਰਹਿਤਲ ਦੇ ਰੀਤ ਰਿਵਾਜ ਭੁੱਲੇ ਜਾਂ ਫਿਰ ਆਪਣੀ ਬੋਲੀ ਨੂੰ ਕੰਢ ਕੀਤੀ ਤਾਂ ਇਸ਼ਕ ਦੇ ਕਾਫਰ ਅਖਵਾਵਾਂਗੇ। ਮੈਂ ਪੰਜਾਬੀ ਬੋਲੀ ਦੇ ਨਾਲ ਜਵਾਨ ਹੋਇਆ ਅਤੇ ਅੱਜ ਉਮਰ ਦੇ ਇਸ ਹਿੱਸੇ ਵਿੱਚ ਵੀ ਮੇਰੀ ਮਾਂ ਬੋਲੀ ਮੇਰੀ ਜਵਾਨੀ ਬਣ ਕੇ ਮੇਰੇ ਨਾਲ ਖਲੋਤੀ ਹੈ। ਮੈਂ ਦੁਨੀਆ ਦੇ ਕਈ ਮੁਲਕਾਂ ਦਾ ਸਫ਼ਰ ਕੀਤਾ, ਕਈ ਮਹੀਨੇ ਉੱਥੇ ਕਿਆਮ ਵੀ ਕੀਤਾ, ਪਰ ਮਿੱਤਰੋ ਰੱਬ ਜਾਣਦਾ ਹੈ ਇੱਕ ਲਮਹੇ ਲਈ ਵੀ ਮੇਰੇ ਅੰਦਰੋਂ ਪੰਜਾਬ ਨਹੀਂ ਨਿਕਲਿਆ। ਮੈਂ ਆਪਣੀ ਬੋਲੀ ਤੋਂ ਦੂਰ ਨਹੀਂ ਹੋ ਸਕਿਆ। ਆਪਣੇ ਲਿਬਾਸ ਤੋਂ, ਆਪਣੇ ਕਲਚਰ ਤੋਂ ਵੱਖ ਹੋ ਕੇ ਮੈਂ ਕੋਈ ਵਕਤ ਨਹੀਂ ਗੁਜ਼ਾਰਿਆ। ਸਿਆਣੇ ਆਖਦੇ ਨੇ ਜੇਕਰ ਤੁਸੀਂ ਆਪਣੇ ਕਲਚਰ ਨਾਲ ਜੁੜ ਕੇ ਰਹਿੰਦੇ ਹੋ ਤਾਂ ਤੁਹਾਡੀ ਸੋਚ ਅਤੇ ਉਹਦੀ ਪ੍ਰਵਾਜ਼ ਦੀ ਬੁਲੰਦ ਹੁੰਦੀ ਹੈ। ਕਿਉਂ ਜੀ ਇਹ ਕਲਚਰ ਅਤੇ ਰਹਿਤਲ ਤੁਹਾਡੇ ਵੱਡ ਵਡੇਰਿਆਂ ਦੇ ਨਾਲ ਕਈਆਂ ਸਦੀਆਂ ਤੋਂ ਮੌਜੂਦ ਰਹਿ ਕੇ ਕਈਆਂ ਨਸਲਾਂ ਨੂੰ ਤਸ਼ਕੀਲ ਦਿੰਦੀ ਹੈ। ਇਹ ਰਸਮ ਰਿਵਾਜ, ਬੋਲੀ ਅਤੇ ਮਿੱਟੀ ਨਾਲ ਇਸ਼ਕ ਤੁਹਾਨੂੰ ਵਿਰਸੇ 'ਚ ਮਿਲਦਾ ਹੈ। ਮਤਲਬ ਜਿਹੜੀਆਂ ਚੀਜ਼ਾਂ ਜਾਂ ਰਸਮ ਰਿਵਾਜ ਤੁਹਾਡੇ ਦਾਦੇ ਪੜਦਾਦੇ ਜਾਂ ਉਹਨਾਂ ਦੇ ਬਜ਼ੁਰਗਾਂ ਦੇ ਰੋਜ਼ਮਰਾ ਵਿੱਚ ਸ਼ਾਮਲ ਰਹਿ ਹੋਣ, ਉਹ ਤੁਹਾਡੇ DNA ਦਾ ਹਿੱਸਾ ਹੋ ਜਾਂਦੇ ਨੇ। ਐਵੇਂ ਤਾਂ ਨਹੀਂ ਆਖਦੇ ਕਿ ਬੰਦਾ ਅਮੀਰ ਜਾਂ ਗਰੀਬ ਹੋਣ ਵਿੱਚ 7 ਨਸਲਾਂ ਖਰਚ ਕਰ ਦਿੰਦਾ ਹੈ। ਤੁਹਾਡੀਆਂ ਆਦਤਾਂ ਜਾਂਦੀਆਂ ਕਈ ਨਸਲਾਂ ਖਾ ਜਾਂਦੀਆਂ ਨੇ। ਨਵੀਂ ਦੌਲਤ ਆਵੇ ਜਾਂ ਨਵੀਂ ਗਰੀਬੀ ਦੀ ਮੁਸੀਬਤ ਗੱਲ ਪਵੇ, ਤੁਹਾਡੀਆਂ ਆਦਤਾਂ ਛੇਤੀ ਨਹੀਂ ਬਦਲਣਗੀਆਂ। ਮੈਂ ਪੰਜਾਬੀ ਸਾਂ, ਇਸ ਕਰਕੇ ਮੇਰੇ ਵੱਡਿਆਂ ਨੂੰ ਇਸ ਬੋਲੀ ਨਾਲ ਇਸ਼ਕ ਸੀ। ਮੇਰੇ ਬੱਚੇ ਇਸ ਕਰਕੇ ਪੰਜਾਬੀ ਨੇ ਕਿ ਉਹਨਾਂ ਦਾ ਪਿਓ ਅਤੇ ਦਾਦਾ ਪੰਜਾਬੀ ਬੋਲਣਾ ਇਸ਼ਕ ਕਰਦਾ ਸੀ। ਮੈਂ ਇਹ ਗੱਲ ਬੜੇ ਫਖਰ ਨਾਲ ਆਖਦਾ ਹਾਂ ਕਿ ਮੇਰੇ ਬੱਚੇ, ਖਾਸ ਕਰ ਮੇਰੀਆਂ ਧੀਆਂ, ਇਸ ਕਦਰ ਜ਼ਹੀਨ ਅਤੇ ਕਾਬਲ ਸਨ ਕਿ ਉਹ ਕਿਸੇ ਵੀ ਖੇਤਰ ਦਾ ਇੰਤਖਾਬ ਕਰਦੀਆਂ ਉਹਦੇ ਵਿੱਚ ਜ਼ਰੂਰ ਕਾਮਯਾਬ ਹੁੰਦੀਆਂ। ਮੇਰੀਆਂ ਧੀਆਂ ਹਮੇਸ਼ਾ ਚੰਗੇ ਨੰਬਰਾਂ ਨਾਲ ਪਾਸ ਹੁੰਦੀਆਂ ਰਹੀਆਂ ਅਤੇ ਮੇਰਾ ਸਿਰ ਫਖਰ ਨਾਲ ਬੁਲੰਦ ਕੀਤਾ। ਮੈਂ ਉਹਨਾਂ ਉੱਤੇ ਕਦੇ ਦਬਾਅ ਨਹੀਂ ਪਾਇਆ ਕਿ ਉਹ ਆਪਣੇ ਮੁਸਤਕਬਲ ਲਈ ਉਹ ਸ਼ੋਭਾ ਇਖਤਿਆਰ ਕਰਨ ਜਿਹਦੇ ਨਾਲ ਮੇਰਾ ਇਸ਼ਕ ਹੈ। ਮੈਂ ਉਹਨੂੰ ਕਦੇ ਮਜਬੂਰ ਨਹੀਂ ਕੀਤਾ ਕਿ ਉਹ ਲਿਟਰੇਚਰ ਜਾਂ ਸਹਾਫਤ ਵੱਲ ਆਉਣ, ਪਰ ਮੈਂ ਹਮੇਸ਼ਾ ਸਿਰ ਚੁੱਕ ਕੇ ਗੱਲ ਕਰਦਾ ਹਾਂ ਕਿ ਮੇਰੀ ਬੋਲੀ ਦੇ ਨਾਲ ਇਸ਼ਕ ਮੇਰੀ ਔਲਾਦ ਵਿੱਚ ਵੀ ਉਂਝ ਹੀ ਸ਼ਾਮਲ ਹੋਇਆ ਜਿਵੇਂ ਮੈਨੂੰ ਇਹ ਵਿਰਸੇ 'ਚ ਆਪਣੇ ਵੱਡਿਆਂ ਤੋਂ ਮਿਲਿਆ ਸੀ। ਮੇਰੀ ਇੱਕ ਬੇਟੀ MA ਪੰਜਾਬੀ ਅਤੇ ਦੂਜੀ ਨੇ ਪੰਜਾਬੀ ਬੋਲੀ ਵਿੱਚ ਖੋਜ ਪਰਖ ਦਾ ਕੰਮ ਕਰਦਿਆਂ PhD ਦੀ ਡਿਗਰੀ ਹਾਸਲ ਕੀਤੀ। ਇੰਝ ਹੀ ਮੇਰਾ ਪੁੱਤਰ ਪੰਜਾਬੀ ਬੋਲੀ ਦੀ ਸਹਾਫਤ ਲਈ ਉਹ ਸੇਵਾ ਕਰ ਰਿਹਾ ਹੈ ਜਿਹੜਾ ਮੈਨੂੰ ਇਤਮੀਨਾਨ ਹੈ ਕਿ ਜਦੋਂ ਮੈਂ ਇਸ ਦੁਨੀਆ ਤੋਂ ਰੁਖਸਤ ਹੋਵਾਂਗਾ ਅਤੇ ਰੋਜ਼ਗਾਰ ਭੁਲੇਖਾ ਦਾ ਦੀਵਾ ਬਲਦਾ ਰਹੇਗਾ। ਸੱਜਣੋ, ਦਿਲ ਦੀਆਂ ਗੱਲਾਂ ਕਰਨ ਦਾ ਮਕਸਦ ਇਹ ਵੇ ਕਿ ਜੇਕਰ ਤੁਸੀਂ ਆਪਣੀ ਆਜ਼ਾਦੀ ਲਈ ਕਿਸੇ ਮਿਸ਼ਨ ਦਾ ਇੰਤਖਾਬ ਕਰੋ ਤਾਂ ਫਾਇਦਾ ਅਤੇ ਨੁਕਸਾਨ ਨਹੀਂ ਵੇਖਣਾ ਹੁੰਦਾ। ਮਿਸ਼ਨ ਹਮੇਸ਼ਾ ਇਮਤਿਹਾਨ ਲੈਂਦਾ ਹੈ। ਤੁਸੀਂ ਇਸ਼ਕ ਦੀ ਵਾਦੀ ਵਿੱਚ ਪੈਰ ਰੱਖੋ ਅਤੇ ਇਹ ਸੋਚ ਲਵੋ ਕਿ ਤੁਹਾਡੀਆਂ ਤਲੀਆਂ ਕੰਢਿਆਂ ਤੋਂ ਮਹਿਫੂਜ਼ ਨਹੀਂ ਰਹਿਣਗੀਆਂ। ਇੰਝ ਨਹੀਂ ਹੋ ਸਕਦਾ। ਜੇਕਰ ਤੁਸੀਂ ਆਪਣੇ ਮਹਿਬੂਬ ਲਈ ਮਨਸੂਰ ਵਾਂਗੂ ਅਨਲ ਹੱਕ ਦਾ ਨਾਅਰਾ ਲਾਉਣਾ ਹੈ, ਫਿਰ ਯਾਦ ਰੱਖੋ ਤੁਹਾਨੂੰ ਉਹਦੇ ਵਾਂਗੂ ਇਮਤਿਹਾਨਾਂ ਦੀ ਸੂਲੀ ਉੱਤੇ ਵੀ ਜਾਣਾ ਪਏਗਾ। ਬੁੱਲੇ ਦੀ ਕਮਲੀ ਬਣ ਕੇ ਨੱਚਣਾ ਪਏਗਾ ਅਤੇ ਨੱਚ ਕੇ ਯਾਰ ਮਨਾਉਣਾ ਪਏਗਾ। ਇਹ ਤੈਅ ਨਹੀਂ ਕਿ ਕਮਲੀ ਨੱਚੇ ਅਤੇ ਯਾਰ ਮੰਨ ਵੀ ਜਾਏ,
ਹੋ ਸਕਦਾ ਹੈ ਤੁਹਾਡਾ ਸੂਲੀ ਚੜ੍ਹਨਾ ਤੇ ਨੱਚ ਕੇ ਯਾਰ ਬਣਾਉਣ ਦੀ ਰਿਆਸਤ ਰਾਹਗਾਂ ਜਾਏ। ਇਸ ਲਈ ਜਦ ਵੀ ਕਿਸੇ ਮਿਸ਼ਨ ਲਈ ਆਪਣੇ ਆਪ ਨੂੰ ਪੇਸ਼ ਕਰੋ ਤੇ ਇਹ ਸੋਚ ਲੈਣਾ ਕਿ ਇਸ ਮਿਸ਼ਨ ਦੀ ਕਾਮਯਾਬੀ ਵਿੱਚ ਤੁਸੀਂ ਆਪ ਨਹੀਂ, ਤੁਹਾਡੀਆਂ ਕਈ ਨਸਲਾਂ ਖਰਚ ਹੋ ਸਕਦੀਆਂ ਨੇ। ਇਸ ਲਈ ਸੋਚ ਸਮਝ ਕੇ ਇਸ਼ਕ ਦੀ ਵਾਦੀ 'ਚ ਪੈਰ ਪਾਉਣਾ। ਜੇ ਇਸ ਵਾਦੀ ਵਿੱਚ ਆ ਗਿਆ ਤਾਂ ਫਿਰ ਕੰਮ ਅਧੂਰਾ ਛੱਡ ਕੇ ਵਾਪਸ ਨਾ ਪਰਤਣਾ, ਕਿਉਂ ਜੇ ਵਾਪਸ ਪਰਤ ਜਾਣ ਵਾਲੇ ਆਪਣੀਆਂ ਆਉਣ ਵਾਲੀਆਂ ਕਈ ਨਸਲਾਂ ਦੇ ਮੱਥੇ ਤੋਂ ਬੇਵਫਾਈ ਦਾ ਦਾਗ ਨਹੀਂ ਮਿਟਾ ਸਕਦੇ। ਸੱਜਣ ਪਿਆਰਿਓ, ਮੁੱਕਦੀ ਗੱਲ ਇਹ ਹੋਈ ਹੈ ਕਿ ਤੁਸੀਂ ਆਪਣੀ ਬੋਲੀ ਨਾਲ ਇਸ਼ਕ ਕਰੋ, ਆਪਣੀ ਰਹਿਤਲ ਨਾਲ ਵਫਾਦਾਰ ਹੋ ਕੇ ਰਹੋ। ਤੁਹਾਡੀਆਂ ਆਉਣ ਵਾਲੀ ਨਸਲਾਂ ਵੀ ਤੁਹਾਡੀ ਬੋਲੀ ਅਤੇ ਤੁਹਾਡੀ ਧਰਤੀ ਨਾਲ ਇਸ਼ਕ ਕਰਨਗੀਆਂ। ਜੇ ਤੁਹਾਡੇ ਇਸ਼ਕ ਵਿੱਚ ਲਾਲਚ ਜਾਂ ਲੋਭ ਦਾ ਜ਼ਹਿਰ ਹੋਇਆ, ਫਿਰ ਯਕੀਨ ਕਰੋ ਨਸਲ ਦਰ ਨਸਲ ਤੁਹਾਡੇ ਬਾਲ ਬੱਚੇ ਕੋਈ ਅਜਿਹਾ ਕਾਰਨ ਜ਼ਰੂਰ ਕਰਨਗੇ ਜਿਹੜਾ ਉਹ ਬਦਨਾਮੀ ਕਮਾਏਗਾ, ਜਿਹੜੀ ਤੁਹਾਡੇ ਤੋਂ ਹੁੰਦਿਆਂ ਹੋਇਆਂ ਤੁਹਾਡੇ ਵੱਡਿਆਂ ਤੱਕ ਜਾਏਗੀ। ਰੱਬ ਸੱਚਾ ਹਰ ਪੰਜਾਬ ਵਾਸੀ ਨੂੰ ਆਪਣੀ ਧਰਤੀ ਅਤੇ ਬੋਲੀ ਨਾਲ ਮੁਖਲਸ ਰਹਿਣ ਦੀ ਤੌਫੀਕ ਦੇਵੇ ਅਤੇ ਇਸ ਧਰਤੀ ਉੱਤੇ ਜੰਮਣ ਵਾਲੇ ਹਰ ਜੀਅ ਨੂੰ ਇੱਜ਼ਤ ਦੀ ਰਾਖੀ ਦੇਵੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸੋਹਣਾ ਪਰਵਰਦਿਗਾਰ ਮੇਰੇ ਦੇਸ਼ ਪੰਜਾਬ ਉੱਤੇ ਹਮੇਸ਼ਾ ਆਪਣੀਆਂ ਰਹਿਮਤਾਂ ਅਤੇ ਬਰਕਤਾਂ ਦੀ ਛਾਂ ਰੱਖੇ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।